सलाम नमस्ते सत श्री अकाल। सुनियो की हाल है। राजी बाजी रवो, सदा सलामत रवो। अल्लाह ताला तुहानू अपनी हिफ्ज़ो अमान च रखे। तो जेड़े पाकिस्तान ते खसूसन जेड़े लाहौर दे विच ज़मान पार्क दे विच जेड़े इमरान खान दी हिफाजत करदे पे, उन्हां नू सलाम है। ते अल्लाह दियां रहमतां ते बरकतां होण उन्हां ते जेड़े ਉਹਨੂੰ मारना चाहते ने, जेड़े ਉਹਦੇ पिछे कुत्ते हार लगे ने, खुदा उन्हां दी गर्दन तोड़े। आमीन। हुकूमत चलो आओ गेड़ी भी लाइए ते नाल गप भी लाने आ। PDM दी हुकूमत जिहड़ी है ਇਹਦੀ बड़ी ख्वाहिश है। ते जेड़े दे सपोर्टर भी ने उन्हां दा बड़ी ख्वाहिश है भी इमरान खान नू कानून दा एहतराम करना चाहिए जी, ते अदालतां पेश होना चाहिए। वो तो पेश होने नू तैयार है, पर इमरान खान की हिफाजत का भी तो कोई इंतज़ाम करन ना अदालतां। ये तो नहीं कि अदालतां जड़ियां ने वो फंदा बन जान कातलां दे नाल मिल के भी ठीक है असीं उन्हूं बुलाने ते तुसीं पै जाओ। ये गल गलत है। पिछे तुसीं रिपोर्टां वेख लो, जो इमरान खान गया अदालतां पेश होया तो उत्थे CCTV कैमरे बंद कर दिते गए, सिक्योरिटी के जोड़े बंदे ने वो उरा परा हो गए। ये सारिया गल्लां की दसदियां और बड़ी कोशिश की गई भी उन जड़ा ना कलियां किया जाए। ये एक बंदा जिहदे पहले कातलाना हमला हो चुका है, तो हुण भी मतलब जेड़े PDM के सरकर्दा लोग ने वो सरेआम आदन कि जनाब असी इनू क्रश कर देना, इनू ख़त्म कर देना। तो उस तो फिर की अंदाज़ा लाया जाए। तो इमरान खान को कला तो नहीं ना, वो चाहण वाले जड़े ने उन्होंने नहीं कलियां निकलन देंदे। ये मरियम बीबी तड़ियाँ देंदी है ना कि दलेरी मेरे भगोड़े प्यो को लै लो। ये तो बेशरम लोग ने। ये ठीक है जे मरियम का ख्याल है ना कि जी लैवल प्ले फील्ड जड़ा वो दिता जाए, तो फिर वह तरीका तो यही बनता है भी ठीक है ਇਹਦਾ ਬਾਊ ਜੀ ਨੂੰ ਵਾਪਸ ਲਿਆਂਦਾ ਜੇ ਲੰਦਨ ਤੋਂ, ਵਾਪਸ ਆਵੇ ਆ ਕੇ ਤੇ ਉਹ ਅਦਾਲਤਾਂ ਦਾ ਸਾਹਮਣਾ ਕਰੇ, ਜਿਵੇਂ ਇਹ ਮੁਤਾਲਬਾ ਕਰਦੀ ਹੈ ਕਿ ਇਮਰਾਨ ਖਾਨ ਅਦਾਲਤਾਂ ਜਾਵੇ, ਬਾਊ ਜੀ ਵੀ ਜਾਣ। ਅਸੀਂ ਇੱਥੇ ਤੱਕ ਵੀ ਤਿਆਰ ਹਾਂ ਇਹ ਕਰ ਲੈਣ ਕਿ ਵੀ ਉਹਨੂੰ ਦੁਬਾਰਾ ਜਿਹੜਾ ਉਹਦਾ ਕੇਸ ਜਿਹੜਾ ਉਹਨੂੰ ਫਿਰ ਲਾਇਆ ਜਾਏ, ਫਿਰ ਤੋਂ ਉਹਨੂੰ ਮੌਕਾ ਦਿੱਤਾ ਜਾਏ ਕਿ ਉਹ ਐਵਨਫੀਲਡ ਅਪਾਰਟਮੈਂਟ ਦੀ ਜਿਹੜੀ ਮਨੀ ਟ੍ਰੇਲ ਹੈ ਉਹ ਦੇਵੇ, ਉਹ ਦੱਸੇ ਵੀ ਇਹ ਦੌਲਤ ਕਿੱਥੋਂ ਆਈ ਹੈ। ਤੇ ਉਹਦੇ ਪੁੱਤਰ ਜਿਹੜੇ ਤੋਸ਼ਾਖਾਨਾ ਦੇ ਵਿੱਚੋਂ ਮਾਲੂਮਾਤਾਂ ਸਮੇਟ ਕੇ ਲੈ ਜਾਂਦੇ ਰਹਿਣ ਤੇ ਉਂਝ ਆਦਨ ਜੇ ਅਸੀਂ ਲੰਡਨ ਦੇ ਰਹਿਣ ਵਾਲੇ ਹਾਂ, ਅਸੀਂ ਤੇ ਪਾਕਿਸਤਾਨੀ ਹਾਂ ਹੀ ਨਾ, ਸਾਡੇ ਉੱਤੇ ਪਾਕਿਸਤਾਨ ਦਾ ਕਾਨੂੰਨ ਹੀ ਨਹੀਂ ਲੱਗਦਾ। ਉਹਨਾਂ ਨੂੰ ਵੀ ਵਾਪਸ ਬੁਲਾਇਆ ਜੇ, ਉਹ ਵੀ ਆਉਣ, ਉਹ ਵੀ ਆ ਕੇ ਤੇ ਅਦਾਲਤਾਂ ਅੱਗੇ ਪੇਸ਼ ਹੋਣ ਤੇ ਆਪਣਾ ਮੌਕਫ ਦੇਣ। ਉਹਨਾਂ ਦੇ ਪਿਓ ਕੋਲੋਂ ਪੁੱਛੀ ਵੀ ਤੂੰ ਕਿੱਥੋਂ ਲੁੱਟਮਾਰ ਕੀਤੀ, ਉਹ ਆਦਾ ਮੇਰੇ ਤੇ ਵਲਾਤੀ ਬੱਚੇ ਨੇ, ਤੇ ਉਹਨਾਂ ਕੋਲੋਂ ਪੁੱਛੋ ਵਲਾਤੀ ਆਦਨ ਅਸੀਂ ਤੇ ਤੁਹਾਡੇ ਕਾਨੂੰਨ ਦੇ ਤਹਿਤ ਹੀ ਨਹੀਂ ਹੁੰਦੇ। ਮਜ਼ਾਕ ਬਣਾਏ ਹੈ। ਬਾਊ ਜੀ ਗਏ ਸਨ 4 ਮਹੀਨੇ ਵਾਸਤੇ ਕਿ ਜੀ ਆਪਣਾ ਇਲਾਜ ਮੁਆਲਜਾ ਕਰਾਉਣਾ, ਤੇ ਅਦਾਲਤਾਂ ਨੇ ਉਦੋਂ ਬੜੇ ਉਹਦੇ ਲੂਟ ਕੀਤੇ ਸਨ, ਉਹਦੀ ਜ਼ਿੰਦਗੀ ਦੀਆਂ ਜ਼ਮਾਨਤਾਂ ਮੰਗੀਆਂ ਸਨ, ਤੇ 50 ਰੁਪਏ ਦੇ ਸਟਾਂਪ ਤੇ ਉਹਨੂੰ ਭੇਜ ਦਿੱਤਾ। ਤੇ ਉਹਦਾ ਜ਼ਮਾਨਤੀ ਜਿਹੜਾ ਉਹਨੂੰ ਮੁੜ ਕੇ ਪੁੱਛਿਆ ਹੀ ਨਹੀਂ ਕਿ ਹਾਂ ਵੀ ਇੰਨੇ ਸਾਲ ਹੋ ਗਏ ਨੇ ਤੂੰ ਕਿੱਥੇ ਛੱਡ ਆਇਆ ਆਪਣੇ ਲਾਲੇ ਨੂੰ, ਤੂੰ ਜ਼ਮਾਨਤ ਦਿੱਤੀ ਸੀ। ਉਹਨੂੰ ਫੜ ਕੇ ਤੇ ਵਜ਼ੀਰ ਆਜ਼ਮ ਬਣਾ ਦਿੱਤਾ ਬਜਾਏ ਦੇ ਕੇ ਉਹਦੇ ਕੋਲੋਂ ਪੁੱਛਿਆ ਜੇ। ਨਵਾਜ਼ ਸ਼ਰੀਫ ਚੂੰਕਿ ਵਾਪਸ ਨਹੀਂ ਆਇਆ ਤੇ ਉਹਦੇ ਆਈਨੀ ਤੌਰ 'ਤੇ ਔਰ ਕਾਨੂੰਨੀ ਤੌਰ 'ਤੇ ਇਹ ਬਣਦਾ ਨਾ ਸ਼ਹਿਬਾਜ਼ ਸ਼ਰੀਫ ਦੇ ਖਿਲਾਫ ਬਤੌਰ ਜ਼ਮਾਨਤੀ ਐਕਸ਼ਨ ਲਿਆ ਜਾਏ। ਮਨੀ ਲਾਂਡਰਿੰਗ ਦੇ ਕੇਸਿਸ ਜਿਹੜੇ ਨੇ ਉਹ ਨਵੇਂ ਸਿਰਿਓਂ ਵੇਖੇ ਜਾਣ, ਕਿਸੇ ਨੂੰ NRO ਨਾ ਦਿੱਤਾ ਜਾਏ, ਚਾਹੇ ਸ਼ਰੀਫ ਹੋਣ ਜਾਂ ਇਮਰਾਨ ਖਾਨ, ਠੀਕ ਹੈ ਕੋਈ ਹਰਜ ਨਹੀਂ। ਹੁਣ ਇਸ ਵੇਲੇ ਆਈਨ ਔਰ ਕਾਨੂੰਨ ਤੇ ਆਖਦਾ ਨਾ ਕਿ 90 ਦਿਨ ਦੇ ਵਿੱਚ ਇੰਤਖਾਬਾਤ ਕਰਵਾਏ ਜਾਣ। ਪਹਿਲੇ ਆਖਦੇ ਸਨ ਕਿ ਜੀ ਅਸੈਂਬਲੀਆਂ ਤੋੜ ਦੇ ਅਸੀਂ ਇਲੈਕਸ਼ਨ ਕਰਵਾ ਦਿਆਂ। ਜੇ ਉਸ ਅਸੈਂਬਲੀਆਂ ਤੋੜੀਆਂ ਤੇ ਉਹਦੇ ਪਿੱਛੇ ਫਿਰ ਨਾ ਇਹਨਾਂ ਕੀਸੀਆਂ ਕੀਤੀਆਂ ਵੀ ਅਸੀਂ ਅਸੈਂਬਲੀਆਂ ਨਹੀਂ ਤੋੜਨ ਦੇਣੀਆਂ। ਹੁਣ ਜੇ ਅਸੈਂਬਲੀਆਂ ਤੋੜ ਦਿੱਤੀਆਂ ਤੇ ਹੁਣ ਬਜਾਏ ਦੇ ਵੀ ਅਸੀਂ ਇਲੈਕਸ਼ਨ ਦਾ ਜਿਹੜਾ ਵਾਅਦਾ ਉਹਦੇ 'ਤੇ ਖਰੇ ਹੋਈਏ, ਵਾਅਦੇ ਕਿਉਂ ਤੋੜੀਆਂ? ਕਿਸੇ ਗੱਲ ਉੱਤੇ ਤਾਂ ਖਲੋਵੋ ਨਾ। ਵਜ਼ੀਰ ਦਾਖਲਾ ਰਾਣਾ ਸਨਾਉल्ला ਦੇ ਖਿਲਾਫ ਵੀ ਉਹੀ ਵਾਰੰਟ ਨਿਕਲੇ ਨੇ ਜਿਹੜੇ ਇਮਰਾਨ ਖਾਨ ਦੇ ਖਿਲਾਫ ਨੇ। ਉਹਨੂੰ ਵੀ ਕਾਨੂੰਨ ਦੀ ਪਾਸਦਾਰੀ ਕਰਕੇ ਤੇ ਅਦਾਲਤ 'ਚ ਪੇਸ਼ ਹੋਣਾ ਚਾਹੀਦਾ ਨਾ। ਉੱਥੇ ਪੁਲਿਸ ਜਾ ਕੇ
ਜਿਹੜੀ ਪੁਲਿਸ ਇਮਰਾਨ ਖਾਨ ਦੇ ਵਾਸਤੇ IG ਇਸਲਾਮਾਬਾਦ ਦਾ ਉੱਠ ਕੇ ਤੇ ਲਾਹੌਰ ਦੇ ਵਿੱਚ ਪਿਆ ਹਮਲੇ ਕਰਦਾ, ਤੇ ਉਹ ਉੱਥੇ ਬੈਠੇ ਆ, ਉਹਨੂੰ ਆਪਣਾ ਜਿਹੜਾ ਵਜ਼ੀਰ ਦਾਖਲਾ ਹੈ ਉਹਦੇ ਬਾਰੇ ਉਹ ਰਿਪੋਰਟ ਪਿਆ ਪੇਸ਼ ਕਰਦਾ ਕਿ ਜੀ ਉਹ ਅਨਟ੍ਰੇਸੇਬਲ ਹੈ। ਹੱਦ ਨਹੀਂ ਹੋ ਗਈ? ਇਹ ਲੈਵਲ ਪਲੇ ਫੀਲਡ ਹੈ ਜੀ, ਤੁਹਾਡੇ ਲੈਵਲ ਪਲੇ ਫੀਲਡ ਦੀ ਮਾਰੀ। ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਔਨ ਰਿਕਾਰਡ ਉਸੇ ਬਿਆਨ ਦਿੱਤਾ ਹੈ ਕਿ 2018 ਦੇ ਵਿੱਚ ਜਨਰਲ ਬਾਜਵਾ ਨੇ ਉਹਨੂੰ ਹੁਕੂਮਤ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਇਹ ਆਰਟੀਕਲ 6 ਦੀ ਖਿਲਾਫ ਵਰਜ਼ੀ ਨਹੀਂ? ਇਸ ਹਵਾਲੇ ਨਾਲ ਆਈਨ ਔਰ ਕਾਨੂੰਨ ਨੂੰ ਮੁਤਰਕ ਨਹੀਂ ਹੋਣਾ ਚਾਹੀਦਾ। ਮਰੀਮ ਨਵਾਜ਼ ਜਲਸਿਆਂ ਦੇ ਵਿੱਚ ਅੱਧੀ ਫਿਰਦੀ ਹੈ ਕਿ ਜੀ ਪਹਿਲੇ ਲੈਵਲ ਪਲੇਇੰਗ ਫੀਲਡ ਹੋਏ ਦੀ ਤੇ ਫਿਰ ਇਲੈਕਸ਼ਨ ਹੋਏ ਦਾ। ਇਹ ਕਮਾਲ ਨਹੀਂ ਹੋ ਗਿਆ ਕਿ ਮੁਜਰਮਾ ਜਿਹਨੂੰ ਅਦਾਲਤ ਤੋਂ ਜ਼ਮਾਨਤ ਦਿੱਤੀ ਗਈ ਵੀ ਜਾ ਕੇ ਮਾਸ਼ਰੇ ਦੇ ਫਿਤਨਾ ਫਸਾਦ ਫੈਲਾ, ਇਹ ਆਈਨੀ ਮਾਮਲਾਤ ਦੇ ਵਿੱਚ ਇੰਜ ਦੀ ਦਖਲ ਅੰਦਾਜ਼ੀ ਦੀ ਇਹਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਕੈਸਾ ਲੈਵਲ ਪਲੇ ਫੀਲਡ ਦਿੱਤਾ ਗਿਆ ਵੀ? ਇਹ ਤੇ ਵਨ ਵੇ ਗੇਮ ਚਲਾਈ ਗਈ ਹੈ ਵੀ ਜਾ ਮਰੀਮ ਆਪਣੀ ਜ਼ਿੰਦਗੀ ਜੀ ਲੈ, ਹਾਂਜੀ ਹਾਫਜ਼ ਦੀ ਬਾਹਾਂ 'ਚ ਬਾਹਾਂ ਪਾ ਤੇ ਮੌਜਾਂ ਕਰ ਤੇ ਡਰਟੀ ਹੈਰੀ ਦੇ ਸਿਰ ਤੇ ਸਵਾਰ ਹੋ ਕੇ ਤੇ ਬੰਦੇ ਮਰਵਾ। ਆ ਮੁੱਲਾ ਫਜ਼ਲ ਆਦਾ ਕਿ ਜਨਾਬ ਉਹ ਇੱਕ ਇੰਟਰਵਿਊ ਉਸ ਦਿੱਤਾ ਉਹਨੇ, ਉਹ ਆਦਾ ਜੀ ਇਲੈਕਸ਼ਨ ਨਹੀਂ ਹੋਣਗੇ। ਹੱਦ ਹੋ ਗਈ ਹੈ, ਇਲੈਕਸ਼ਨ ਕਿਉਂ ਨਹੀਂ ਹੋਣਗੇ ਬਈ? ਫਜ਼ੂਲ ਆਦਮੀ। ਆ ਪੰਜਾਬ ਦੀ ਨਿਗਰਾਨ ਹੁਕੂਮਤ ਤਕਰਰੀਆਂ ਤੇ ਟਰਾਂਸਫਰਾਂ ਕਰਦੀ ਫਿਰਦੀ ਹੈ, ਉਹ ਇਹਦੀ ਮਿਜਾਜ਼ ਹੈ? ਕਾਨੂੰਨ ਇਹਦੀ ਇਜਾਜ਼ਤ ਦਿੰਦਾ ਉਹਨੂੰ? ਅਰਸ਼ਦ ਸ਼ਰੀਫ ਕਤਲ ਕੇਸ ਕਿੰਨੇ ਮਹੀਨਿਆਂ ਤੋਂ ਉਹਦੇ ਉੱਤੇ ਕੋਈ ਪ੍ਰੋਸੀਡਿੰਗ ਅੱਗੇ ਨਹੀਂ ਵਧੀ। ਇਹ ਕਾਨੂੰਨ 'ਤੇ ਅਮਲ ਹੁੰਦਾ ਪਿਆ। ਇਮਰਾਨ ਖਾਨ ਘਰ ਬਵੇ ਤਾਂ ਮੁਕੱਦਮਾ, ਜੇ ਬਾਹਰ ਨਿਕਲੇ ਤਾਂ ਮੁਕੱਦਮਾ। 100 ਦੇ ਲਾਗੇ ਉਹਦਾ ਤੁਸੀਂ ਕੇਸ ਬਣਾ ਛੱਡਣ ਜਿਨ੍ਹਾਂ ਦਾ ਕੋਈ ਸਿਰ ਪੈਰ ਹੀ ਨਹੀਂ, ਘਰ ਬੈਠੇ ਹੀ। ਤੇ ਇਹ ਕਿੱਥੇ ਦਾ ਇਨਸਾਫ ਹੈ ਵੀ ਇੱਕ ਪਾਕਿਸਤਾਨ ਦਾ ਸ਼ਰੀਫ ਤਰੀਨ ਆਦਮੀ ਜਿਹਦਾ ਨਿਆਂ ਮੁਲਕ ਦੀ ਆਬਾਦੀ 'ਚ ਬਹੁਤੇ ਬੰਦੇ ਉਹਦਾ ਨਿਆਂ ਦੇਣ ਨੂੰ ਤਿਆਰ ਨੇ ਕਿ ਇੱਕ ਸ਼ਰੀਫ ਆਦਮੀ ਹੈ। ਉਹ ਫੈਸਲੇ ਕਿਵੇਂ ਹੁੰਦੇ ਨੇ ਅਦਾਲਤਾਂ ਦੇ ਵਿੱਚ, ਥਾਣਿਆਂ ਦੇ ਵਿੱਚ ਕਿਸੇ ਬੰਦੇ ਦੀ ਸ਼ਰਾਫਤ ਦਾ ਕਿਵੇਂ ਅੰਦਾਜ਼ਾ ਲਾਇਆ ਜਾਂਦਾ ਜਦੋਂ ਲੋਕੀ ਜਿਹੜੇ ਨੇ ਉਹ ਆ ਕੇ ਉਹਦੀ ਸ਼ਰਾਫਤ ਦੀ ਗਵਾਹੀ ਦਿੰਦੇ ਨੇ। ਤੇ ਇੱਥੇ ਜਿਹੜੇ ਬੜੇ ਇੱਕ ਵਾਰੀ ਫੇਰ ਸ਼ੇਰ ਦਾ ਨਾਰਾ ਲਾਉਣ ਵਾਲੇ ਉਹਨਾਂ ਨੂੰ ਐਂਕਰ ਪੁੱਛਦੇ ਨੇ ਵੀ ਤੁਸੀਂ ਦੁਆ ਕਰਦੇ ਹੋ ਕਿ ਤੁਹਾਡੀ ਔਲਾਦ ਜਿਹੜੀ ਉਹ ਨਵਾਜ਼ ਸ਼ਰੀਫ ਦੀ ਔਲਾਦ ਵਰਗੀ ਹੋਵੇ ਜਾਂ ਮਰੀਮ ਜਿਹੀ ਤੁਹਾਡੀ ਧੀ ਹੋਵੇ, ਤਾਂ ਸਾਰੇ ਤੌਬਾ ਕਰਕੇ ਦੌੜ ਜਾਂਦੇ ਨੇ। ਇਹ ਖੁੱਲ੍ਹੀ ਗਵਾਹੀ ਨਹੀਂ ਹੈ? ਤੁਸੀਂ ਐਸੇ ਬੰਦੇ ਦੇ ਨਾਲ ਜ਼ੁਲਮ ਕਰਦੇ ਹੋ ਪਏ। ਇਹ ਹੁਣ ਇਮਰਾਨ ਖਾਨ ਦੇ ਨਾਲ ਜ਼ੁਲਮ ਜਿਹੜਾ ਹੈ ਜਾਂ ਉਹਦੇ ਨਾਲ ਜ਼ਿਆਦਤੀ ਹੈ, ਉਹ ਪੂਰੀ ਕੌਮ ਦੇ ਨਾਲ ਜ਼ਿਆਦਤੀ ਹੈ। ਅਤੇ ਹੁਣ ਪਾਕਿਸਤਾਨੀਓ ਤੁਹਾਡਾ ਇਹ ਫਰਜ਼ ਹੈ ਕਿ ਤੁਸੀਂ ਆਪਣੀ ਇਹ ਬੇਇੱਜ਼ਤੀ ਨਾ ਹੋਣ ਦਿਓ। ਤੁਸੀਂ ਇਸ ਬੰਦੇ ਦੇ ਜਿਹੜਾ ਤੁਹਾਡੇ ਵਾਸਤੇ ਲੜਦਾ ਮਰਦਾ ਫਿਰਦਾ, ਹੁਣ ਤੁਸੀਂ ਉਹਦਾ ਸਾਥ ਦਿਓ, ਉਹਦੇ ਪਿੱਛੇ ਖਲੋਵੋ ਅਤੇ ਆਪਣੀ ਹਕੀਕੀ ਆਜ਼ਾਦੀ ਦੀ ਜੰਗ ਲੜੋ। ਅਤੇ ਇਨਸ਼ਾਅੱਲਾ ਇਸ ਵਾਰੀ ਤੁਸੀਂ ਇਹ ਜੰਗ ਵਿਨ ਕਰਨੀ ਹੈ। ਅਤੇ ਇਹ ਬੰਦੂਕੀਆਂ ਨੂੰ ਜਿਹੜਾ ਨਾ ਇਹਨਾਂ ਨੂੰ ਇਹਨਾਂ ਦੀ ਜਾਤ 'ਤੇ ਰੱਖਣਾ, ਇਹਨਾਂ ਨੂੰ ਦੱਸਣਾ ਵੀ ਤੁਸੀਂ ਸਾਡੇ ਤਨਖਾਹਦਾਰ ਮੁਲਾਜ਼ਮ ਹੋ ਤੇ ਜਾਓ ਤੇ ਜਾ ਕੇ ਤੇ ਆਪਣਾ ਕੰਮ ਕਰੋ। ਨਹੀਂ ਹੁੰਦਾ ਤੇ ਹੋਰ ਬੰਦੇ ਬਥੇਰੇ। ਇਹ ਕੌਮ ਜਿਹੜੀ ਹੈ ਆਪ ਵੀ ਲੜ ਸਕਦੀ ਹੈ। ਕਸ਼ਮੀਰੀ, ਫਲਸਤੀਨੀ, ਯੂਕਰੇਨੀ ਲੜਦੇ ਨਹੀਂ ਪਏ, ਪੂਰੀ ਦੁਨੀਆ ਲੜ ਸਕਦੀ ਹੈ ਤੇ ਸਾਡੀ ਕੌਮ ਵੀ ਲੜ ਸਕਦੀ ਹੈ। ਲਓ ਜੀ, ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਮਿਲਣੇ ਆ ਫਿਰ ਅਗਲੇ ਵਲੌਗ ਦੇ ਨਾਲ। ਰੱਬ ਰੱਖਾ ਤੇ ਸਬਸਕ੍ਰਾਈਬ, ਲਾਈਕ, ਸ਼ੇਅਰ ਕਰ ਦਿਆ ਕਰੋ ਮੇਰਾ ਚੈਨਲ। ਬਹੁਤ ਸ਼ੁਕਰੀਆ। ਰੱਬ ਰੱਖਾ।